ਦੇ ਵਿੱਚ ਤੁਹਾਡੀ ਸਲਾਮਤੀ ਹੋਵੇ ਤੇ ਅਸੀਂ ਤੁਹਾਨੂੰ ਯਿਸੂ ਦੀ ਜ਼ਿੰਦਗੀ ਇਤਵਾਰ ਦਾ ਬਾਈਬਲ ਸਟੱਡੀ ਪ੍ਰੋਗਰਾਮ ਪੰਜਾਬੀ ਬਜ਼ਰੀਆ JCDC ਪ੍ਰੋਡਕਸ਼ਨ ਵਿੱਚ ਖੁਸ਼ ਆਮਦੀਦ ਕਹਿੰਦੇ ਹਾਂ। ਤੇ ਮੈਂ ਪਾਦਰੀ ਅਮਜਦ ਇਮਤਿਆਜ਼ ਤੁਹਾਡੇ ਕੋਲ ਖੁਦਾ ਦਾ ਕਲਾਮ ਲੈ ਕੇ ਹਾਜ਼ਰ ਹੋਇਆ। ਤੇ ਅੱਜ ਅਸੀਂ ਪੁਰਾਣੇ ਅਹਿਦਨਾਮੇ ਦੇ ਵਿੱਚੋਂ ਯਸਾਇਆ ਨਬੀ ਦੀ ਕਿਤਾਬ ਦੇ ਵਿੱਚੋਂ ਸਿੱਖਾਂਗੇ। ਯਸਾਇਆ 6 ਬਾਬ ਖੁਦਾ ਯਸਾਇਆ ਨਾਲ ਗੱਲ ਕਰਦਾ ਹੈ ਤੇ ਅੱਜ ਅਸੀਂ ਇਹ ਵੇਖਾਂਗੇ ਕਿ ਖੁਦਾ ਕੀ ਗੱਲ ਕਰਦਾ ਤੇ ਖੁਦਾ ਦਾ ਮਕਸਦ ਕੀ ਹੈ। ਯਸਾਇਆ 6 ਬਾਬ 'ਚ ਇੰਜ ਲਿਖਿਆ ਕਿ ਯਸਾਇਆ ਨੇ ਦੂਰੋਂ ਖੁਦਾ ਦਾ ਤਖਤ ਵੇਖਿਆ, ਬੜੀ ਦੂਰ ਉਹਨੇ ਤਖਤ ਨੂੰ ਵੇਖਿਆ ਤੇ ਆਪਣੇ ਆਪ ਨੂੰ ਵੇਖਿਆ। ਜਦੋਂ ਤਖਤ ਨੂੰ ਵੇਖਦਾ ਤੇ ਆਪਣੇ ਆਪ ਨੂੰ ਵੇਖਦਾ ਤੇ ਉਹਨੇ ਰੋਣਾ ਸ਼ੁਰੂ ਕਰ ਦਿੱਤਾ, ਚੀਕਣਾ ਸ਼ੁਰੂ ਕਰ ਦਿੱਤਾ, ਹਾਏ ਮੈਂ ਮਰ ਗਿਆ, ਮੈਂ ਬਰਬਾਦ ਹੋ ਗਿਆ, ਮੈਂ ਗੁਨਾਹਗਾਰ ਲੋਕਾਂ 'ਚ ਰਹਿਣਾ, ਮੈਂ ਗੁਨਾਹ 'ਚ ਜ਼ਿੰਦਗੀ ਬਸਰ ਕਰਨ ਡਿਆ। ਜਦੋਂ ਉਹਨੇ ਇਕਰਾਰ ਕੀਤਾ ਇਸ ਗੱਲ ਦਾ ਕਿ ਮੈਂ ਗੁਨਾਹਗਾਰ ਲੋਕਾਂ ਦੇ ਵਿੱਚ ਰਹਿਣ ਡਿਆ ਵਾਂ, ਮੇਰੀ ਹਾਲਤ ਕੀ ਹੈ, ਇੱਥੇ ਸਾਰੇ ਦੇ ਸਾਰਾ ਮੁਆਸ਼ਰਾ, ਮੈਂ ਤੇ ਖੁਦ ਲਿਬੜਿਆ ਪਿਆ ਵਾਂ, ਉਹਨੇ ਤਖਤ ਨੂੰ ਵੇਖਿਆ ਤੇ ਚੀਕਿਆ। ਜਦੋਂ ਆਪਣਾ ਰੋਣਾ, ਖੁਦਾ ਨੇ ਉਹਦਾ ਰੋਣਾ ਸੁਣ ਲਿਆ। ਤੇ ਬਾਈਬਲ ਕਹਿੰਦੀ ਹੈ ਇੱਕ ਫਰਿਸ਼ਤਾ ਕੁਰਬਾਨਗਾਹ ਤੋਂ ਬਲਦਾ ਹੋਇਆ ਕੋਲਾ ਇੱਕ ਚਿਮਟੇ ਨਾਲ ਚੁੱਕਦਾ ਹੈ ਤੇ ਲਿਆ ਕੇ ਤੇ ਯਸਾਇਆ ਦੀ ਬੁੱਲਾਂ ਤੇ ਲਾਉਂਦਾ ਹੈ ਤੇ ਉਹਨੂੰ ਆਂਦਾ, ਜਾ ਤੇਰੀ ਨਾਪਾਕੀ ਜਾਂਦੀ ਰਹੀ, ਹੁਣ ਤੂੰ ਪਾਕ ਹੋ ਗਿਆ। ਦਰਅਸਲ ਇਹਦਾ ਮਕਸਦ ਹੈ ਸੀ ਕਿ ਤੇਰਾ ਮੂੰਹ ਸਾਫ਼ ਹੋ ਜਾਏ ਬੋਲਣ ਲਈ ਤੇ ਬਾਕੀ ਚੀਜ਼ਾਂ ਤੂੰ ਆਪੇ ਸਾਫ਼ ਕਰ ਲੇਗਾ। ਜਦੋਂ ਯਸਾਇਆ ਪਾਕ ਹੋ ਗਿਆ ਤੇ ਉਹਦਾ ਰਾਬਤਾ, ਉਹਦਾ ਕਨੈਕਸ਼ਨ ਖੁਦਾ ਦੇ ਨਾਲ ਹੋ ਗਿਆ। ਫਿਰ ਖੁਦਾ ਦੀ ਆਵਾਜ਼ ਉਹਨੂੰ ਆਉਣੀ ਹੋ ਗਈ, ਸ਼ੁਰੂ ਹੋ ਗਈ। ਉਸ ਤੋਂ ਪਹਿਲਾਂ ਖੁਦਾ ਦੀ ਆਵਾਜ਼ ਹੀ ਨਹੀਂ ਸੁਣਦਾ, ਲੇਕਿਨ ਇਹ ਚੀਜ਼ ਦੱਸਦੀ ਹੈ ਕਿ ਨਬੀ ਹੋਵੇ, ਇਮਾਨਦਾਰ ਹੋਵੇ, ਪੈਗੰਬਰ ਹੋਵੇ, ਜਦੋਂ ਲੋਕਾਂ 'ਚ ਰਹਿੰਦਾ ਤੇ ਮਾਹੌਲ ਦਾ ਅਸਰ ਹੁੰਦਾ ਹੈ, ਜਿਹਨੂੰ ਅਸੀਂ ਉਰਦੂ 'ਚ ਕਹਿੰਦੇ ਹਾਂ ਰੂਹਾਨੀ ਆਲੂਦਗੀ। ਤੇ ਇਹਦੇ ਤੇ ਵੀ ਉਹ ਜਿਹੜੀ ਗੰਦਗੀ ਹੈ, ਗੁਨਾਹ ਦੀ ਗੰਦਗੀ, ਮਿੱਟੀ ਘੱਟਾ ਉਹ ਚੜਿਆ ਗੁਨਾਹ ਦਾ, ਤੇ ਗੁਨਾਹ ਦਾ ਗਲਬਾ ਆਇਆ ਹੋਇਆ। ਰੂਹਾਨੀ ਆਲੂਦਗੀ ਦੇ ਵਿੱਚ ਬੜੇ ਲੋਕ ਰਹਿੰਦੇ ਨੇ, ਲੇਕਿਨ ਇਮਾਨਦਾਰ ਵੀ ਰਹਿੰਦੇ ਨੇ। ਲੇਕਿਨ ਕੀ ਹੋਇਆ ਕਿ ਖੁਦਾ ਨੇ ਆਖਿਆ ਮੈਂ ਭੇਜਣਾ ਚਾਹਨਾ ਤੇ ਕੌਣ ਜਾਏਗਾ। ਇਹਦੀ ਬਹਾਲੀ ਹੋਈ, ਖੁਦਾ ਨਾਲ ਕਨੈਕਸ਼ਨ ਬੜੀ ਦੇਰ ਬਾਅਦ ਮਿਲਿਆ, ਯਾਨੀ ਕਿ ਕਾਫੀ ਗੈਪ ਆ ਗਿਆ। ਤੇ ਖੁਦਾ ਨਾਲ ਜਦੋਂ ਕਨੈਕਸ਼ਨ ਇਹਦਾ ਹੋਇਆ ਤੇ ਕਹਿੰਦਾ ਖੁਦਾਵੰਦਾ ਮੈਂ ਹਾਜ਼ਰ ਹਾਂ, ਮੈਂ ਜਾਵਾਂਗਾ। ਤੇ ਖੁਦਾ ਹੁਣ ਕੀ ਆਂਦਾ ਹੈ? ਖੁਦਾ ਆਂਦਾ ਹੈ ਅੱਛਾ ਠੀਕ ਹੈ, ਚੱਲ ਜਾ, ਇਹਨਾਂ ਲੋਕਾਂ ਨੂੰ ਕਹਿ ਦੇ ਜਿਨ੍ਹਾਂ ਦੇ ਵਿੱਚੋਂ ਰਹਿਣ ਡਿਆ, ਇਹਨਾਂ ਲੋਕਾਂ ਨੂੰ ਕਹਿ ਕਿ ਦੇਖਦੇ ਹੋਏ ਨਾ ਦੇਖਣ, ਸੁਣਦੇ ਹੋਏ ਨਾ ਸੁਣ, ਤੇ ਸਮਝਦੇ ਹੋਇਆ ਨਾ ਸਮਝਣ, ਮੈਂ ਇਹਨਾਂ ਨੂੰ ਬਰਬਾਦ ਕਰ ਦਿਆਂਗਾ। ਯਸਾਇਆ ਕਹਿੰਦਾ ਹੈ ਖੁਦਾਵੰਦਾ ਇਹ ਕਿੰਨੀ ਦੇਰ ਤੱਕ? ਤੇ ਖੁਦਾ ਕਹਿੰਦਾ ਬਸਤੀਆਂ ਵੀਰਾਨ ਹੋ ਜਾਣਗੀਆਂ, ਘਰ ਉੱਜੜ ਜਾਣਗੇ, ਕੋਈ ਦੀਵਾ ਨਹੀਂ ਬਲੇਗਾ, ਕਿਤੇ ਰੌਸ਼ਨੀ ਨਹੀਂ ਹੋਏਗੀ, ਹਨੇਰਾ ਹੀ ਹਨੇਰਾ, ਬਰਬਾਦੀ, ਚਾਰੋਂ ਤਰਫ ਬਰਬਾਦੀ ਹੋ ਜਾਏਗੀ। ਤੇ ਖੁਦਾ ਕਹਿੰਦਾ ਮੈਂ 10% ਬਚਾਵਾਂਗਾ, ਯਾਨੀ 100 ਦੇ ਵਿੱਚੋਂ 10 ਲੋਕ ਬਚਣਗੇ। ਯਸਾਇਆ ਕਹਿੰਦਾ ਸਾਰਾ ਕੁਝ ਬਰਬਾਦ ਹੋ ਜਾਏਗਾ। ਖੁਦਾ ਕਹਿੰਦਾ 10% ਜਿਹੜੇ ਨੇ, 10 ਲੋਕ ਜਿਹੜੇ ਬਚਣਗੇ, ਇਹ ਵੀ ਜਵਾਨ ਕੋਈ ਨਹੀਂ ਹੋਏਗਾ, ਬੱਚਾ ਕੋਈ ਨਹੀਂ ਹੋਏਗਾ, ਬੁੱਢੇ ਹੀ ਹੋਣਗੇ। ਮੈਂ ਬੁੱਢਿਆਂ ਤੋਂ, ਟੁੰਡ ਤੋਂ ਤੁਖਮਰੇਜ਼ੀ ਕਰਾਂਗਾ, ਲੇਕਿਨ ਤੂੰ ਐ ਕਰ। ਲੇਕਿਨ ਅੱਜ ਮੈਂ ਜਿਹੜੀ ਗੱਲ ਕਰਨਾ ਚਾਹੁੰਦਾ ਵਾਂ, ਖੁਦਾ ਬਰਬਾਦ ਕਰਨਾ ਚਾਹੁੰਦਾ ਹੈ। ਕਿਹੜੇ ਲੋਕਾਂ ਨੂੰ ਬਰਬਾਦ ਕਰਨਾ ਚਾਹੁੰਦਾ ਹੈ? ਜੇ ਉਹ ਲੋਕ ਜਿਹੜੇ ਖੁਦਾ ਦਾ ਡਰ ਤੇ ਖੁਦਾ ਦਾ ਖੌਫ ਨਹੀਂ ਰੱਖਦੇ, ਜਿਹੜੇ ਉਂਝ ਤੇ ਕਹਿੰਦੇ ਨੇ ਕਿ ਅਸੀਂ ਖੁਦਾਵੰਦ ਆ, ਉਹ ਚਰਚ ਵੀ ਆਉਂਦੇ ਨੇ, ਗੀਤ ਵੀ ਗਾਉਂਦੇ ਨੇ, ਪ੍ਰਸਤਿਸ਼ ਵੀ ਕਰਦੇ ਨੇ, ਦੁਆ ਵੀ ਕਰਦੇ ਨੇ, ਇਮਾਨਦਾਰ ਵੀ ਕਹਿਲਾਉਂਦੇ ਨੇ। ਯਸਾਇਆ ਨਬੀ ਵਾਂਗੂ
ਚੱਲਦੇ ਨੇ ਲੇਕਿਨ ਰਹਿੰਦੇ ਆਲੂਦਗੀ ਦੇ ਵਿੱਚ ਨੇ, ਗੁਨਾਹ 'ਚ ਹੀ ਨੇ। ਤੇ ਜਦੋਂ ਆਲੂਦਗੀ ਦੇ ਵਿੱਚ ਰਹਿੰਦੇ ਨੇ, ਗੁਨਾਹ 'ਚ ਰਹਿੰਦੇ ਨੇ, ਗੁਨਾਹ ਦਾ ਅਸਰ ਉਹਨਾਂ ਤੇ ਹੁੰਦਾ ਹੈ, ਤੇ ਖੁਦਾ ਕਹਿੰਦਾ ਮੈਂ ਐਸੇ ਲੋਕਾਂ ਨੂੰ ਬਰਬਾਦ ਕਰ ਦੇਣਾ ਚਾਹੁੰਦਾ। ਨੌਜਵਾਨਾਂ ਨੂੰ ਇਸ ਲਈ ਕਹਿੰਦਾ ਕਿ ਨੌਜਵਾਨ ਅੱਜ ਗੱਲ ਹੀ ਨਹੀਂ ਸੁਣਦਾ, ਨਾ ਉਹ ਆਪਣੇ ਪਿਓ ਦੀ ਗੱਲ ਮੰਨਦਾ, ਨਾ ਦਾਦੇ ਦੀ ਗੱਲ ਮੰਨਦਾ। ਅੱਜ ਨੌਜਵਾਨ ਜਿਹੜੇ ਨੇ, ਸਮਝ ਲਓ ਉਹ ਜਿਨ੍ਹਾਂ ਦੇ ਦਾਦੇ ਜਿਉਂਦੇ ਨੇ, ਤੁਸੀਂ ਖੁਸ਼ਕਿਸਮਤ ਹੋ, ਉਹਨਾਂ ਕੋਲੋਂ ਖੁਦਾ ਦੇ ਕਲਾਮ ਦੀਆਂ ਗੱਲਾਂ ਸੁਣੋ, ਖਾਦਮ ਤੋਂ ਵੀ ਖੁਦਾ ਦੇ ਕਲਾਮ ਦੀਆਂ ਗੱਲਾਂ ਸੁਣੋ ਤੇ ਉਹਦੇ ਤੇ ਅਮਲ ਕਰੋ। ਉਹ ਜੇ ਅਮਲ ਨਹੀਂ ਕਰੋਗੇ ਤੇ ਫਿਰ ਕੀ ਹਾਲਤ ਹੋਏਗੀ? ਇਹ 6 ਬਾਬ ਦੇ ਮੁਤਾਬਕ ਖੁਦਾ ਕਹਿੰਦਾ ਇਹਨਾਂ ਦੇ ਦਿਲ ਚਰਬਾ ਦੇ ਕਿ ਵੇਖਦਿਆਂ ਹੋਇਆਂ ਨਾ ਵੇਖਣ, ਸੁਣਦਿਆਂ ਹੋਇਆਂ ਵੀ ਨਾ ਸੁਣਨ, ਤੇ ਸਮਝਦਿਆਂ ਹੋਇਆਂ ਵੀ ਨਾ ਸਮਝਣ, ਇਸ ਲਈ ਕਿ ਬਾਜ਼ ਨਾ ਆਉਣ। ਕਿਉਂ ਜੇ ਇਹ ਸਮਝ ਗਏ ਤੇ ਬਾਜ਼ ਆਉਣਗੇ ਤੇ ਸ਼ਿਫਾ ਪਾਣਗੇ। ਤੇ ਅੱਜ ਇਹ ਸਮਝ ਲਓ ਕਿ ਜਿਹੜਾ ਬੰਦਾ ਜਾਂ ਜਿਹੜਾ ਖਾਨਦਾਨ ਸੁਣਦਿਆਂ ਹੋਇਆਂ ਵੀ ਨਹੀਂ ਸੁਣਦਾ ਤੇ ਸਮਝਦਿਆਂ ਹੋਇਆਂ ਵੀ ਨਹੀਂ ਸਮਝਦਾ ਤੇ ਵੇਖਦਿਆਂ ਹੋਇਆਂ ਵੀ ਖੁਦਾ ਦਾ ਡਰ ਤੇ ਖੁਦਾ ਦਾ ਖੌਫ ਨਹੀਂ ਰੱਖਦਾ, ਸਮਝ ਲਵੋ ਕਿ ਉਹਦਾ ਐਂਡ ਹੋਣ ਡਿਆ, ਉਹ ਬਰਬਾਦੀ ਦੀ ਵੱਲ ਜਾ ਰਿਹਾ। ਖੁਦਾ ਹੀ ਉਹਨੂੰ ਬਰਬਾਦ ਕਰਨ ਡਿਆ। ਤੇ ਅੱਜ ਵਕਤ ਹੈ ਆਪਣਾ ਆਪ ਸੰਭਾਲਣ ਦਾ। ਅਸੀਂ ਆਪਣੇ ਆਪ ਨੂੰ ਸੰਭਾਲੀਏ। ਜੇ ਇੰਜ ਦੇ ਕੰਮ ਨੇ ਤੇ ਅਸੀਂ ਉਹਦੇ ਤੋਂ ਬਾਜ਼ ਆਈਏ। ਬਾਜ਼ ਆਵਾਂਗੇ ਤੇ ਸ਼ਿਫਾ ਪਾਵਾਂਗੇ, ਤੇ ਜੇ ਬਾਜ਼ ਨਹੀਂ ਆਵਾਂਗੇ ਤੇ ਸ਼ਿਫਾ ਨਹੀਂ ਜੇ ਮਿਲ ਸਕਦੀ, ਜ਼ਿੰਦਗੀ ਨਹੀਂ ਜੇ ਬਚ ਸਕਦੀ। ਜਿੰਨੀਆਂ ਮਰਜ਼ੀ ਉਂਝ ਦੁਆਵਾਂ ਕਰਦੇ ਰਹੀਏ, ਗੀਤ ਗਾਉਂਦੇ ਰਹੀਏ, ਪਰਸਤਿਸ਼ ਕਰਦੇ ਰਹੀਏ, ਤੇ ਜੇ ਸਾਡੀ ਅਮਲੀ ਜ਼ਿੰਦਗੀ ਜਿਹੜੇ ਜੋ ਕੁਝ ਅਸੀਂ ਕਰਨੇ ਆ ਪਏ ਉਹ ਹੀ ਦਰੁਸਤ ਨਹੀਂ ਤੇ ਫਾਇਦਾ ਕੀ ਹੈ? ਇਸ ਲਈ ਖੁਦਾ ਦਾ ਡਰ ਰੱਖੋ ਤੇ ਖੁਦਾ ਦਾ ਖੌਫ ਰੱਖੋ। ਸੁਣਦੇ ਹੋਏ ਸੁਣੋ ਤੇ ਉਹਦੇ ਤੇ ਅਮਲ ਕਰੋ, ਸਮਝਦੇ ਹੋਏ ਸਮਝੋ, ਖੁਦਾ ਦੇ ਕਲਾਮ ਦੀਆਂ ਡੂੰਘੀਆਂ ਡੂੰਘੀਆਂ ਗੱਲਾਂ ਨੂੰ ਸਮਝੋ ਤੇ ਗੁਨਾਹ ਤੋਂ ਬਾਜ਼ ਆਓ। ਜਿਵੇਂ ਮੈਂ ਪਿਛਲੀ ਵੀਡੀਓ 'ਚ ਦੱਸਿਆ ਸੀ ਕਿ ਖੁਦਾ ਇਨਸਾਨ ਦੇ ਬੰਦੇ ਦੇ ਦਿਲ ਦੇ ਅੰਦਰ ਰਹਿਣਾ ਚਾਹੁੰਦਾ ਹੈ, ਤੇ ਰੱਖੋ ਨਾ ਅੰਦਰ, ਸਾਫ਼ ਕਰਕੇ ਰੱਖੋ ਨਾ। ਜੇ ਰੱਖੋਗੇ ਤੇ ਖੁਦਾ ਦੇ ਨਾਲ ਗੱਲਾਂ ਕਰੋਗੇ ਤੇ ਖੁਦਾ ਤੁਹਾਡਾ ਹੋਏਗਾ। ਤੇ ਜੇ ਤੁਸੀਂ ਖੁਦਾ ਨੂੰ ਆਪਣੇ ਨਾਲ ਨਹੀਂ ਰੱਖਦੇ, ਤੁਹਾਡੀ ਖੁਦਾ ਨਾਲ ਦੋਸਤੀ ਕੋ ਨਹੀਂ, ਤੇ ਫਾਇਦਾ ਕੀ ਹੈ? ਫਿਰ ਬਰਬਾਦੀ ਹੋਈ ਹੈ। ਅੱਜ ਦਾ ਜਵਾਨ ਖੁਦਾ ਦੀ ਹਜ਼ੂਰੀ ਵੱਲ ਧਿਆਨ ਨਹੀਂ ਦਿੰਦਾ। ਉਹ ਗਾਉਂਦਾ ਤੇ ਹੈ ਵੇ, ਲੇਕਿਨ ਆਪਣੇ ਲਈ ਕਿ ਮੈਂ ਨਜ਼ਰ ਆਵਾਂ ਕਿ ਮੈਂ ਗਾਣ ਡਿਆ ਵਾਂ, ਮੇਰੀ ਮਸ਼ਹੂਰੀ ਹੋਵੇ, ਲੇਕਿਨ ਖੁਦਾ ਦੀ ਪ੍ਰਸਤਿਸ਼ ਲਈ ਕੋਈ ਨਹੀਂ, ਖੁਦਾ ਦਾ ਡਰ ਤੇ ਉਹਦਾ ਖੌਫ ਕੋਈ ਨਹੀਂ। ਦੁਆਵਾਂ ਵੀ ਕਰਦਾ ਹੈ, ਈਮਾਨਦਾਰੋ ਜਾਣ ਲਵੋ, ਕਲੀਸਿਆ ਜਾਣ ਲਵੇ ਕਿ ਬਰਬਾਦੀ ਵੱਲ ਨਾ ਜਾਓ, ਬਲਕਿ ਬਚਾਓ ਆਪਣੇ ਆਪ ਨੂੰ, ਬਾਜ਼ ਆਓ, ਅਮਲੀ ਜ਼ਿੰਦਗੀ ਵੱਲ ਧਿਆਨ ਦੇਵੋ ਤੇ ਖੁਦਾ ਦਾ ਡਰ ਤੇ ਖੌਫ ਰੱਖੋ ਤੇ ਖੁਦਾ ਦੀ ਮਰਜ਼ੀ ਨੂੰ ਪੂਰੀਆਂ ਕਰੋ। ਜਦੋਂ ਖੁਦਾ ਦੀ ਮਰਜ਼ੀ ਨੂੰ ਪੂਰੀਆਂ ਕਰੋਗੇ ਤੇ ਫਿਰ ਤੁਹਾਡੀ ਜ਼ਿੰਦਗੀ ਵੀ ਬਚੇਗੀ ਤੇ ਸ਼ਿਫਾ ਵੀ ਤੁਹਾਡੀ ਜ਼ਿੰਦਗੀ ਦੇ ਅੰਦਰ ਆਏਗੀ। ਤੇ ਜਦੋਂ ਅਸੀਂ ਖੁਦਾ ਦੀ ਮਰਜ਼ੀ ਨਹੀਂ ਪੂਰੀਆਂ ਕਰਦੇ ਤੇ ਸ਼ਿਫਾ ਕਿੱਥੋਂ ਲੈਣੀ? ਖੁਦਾ ਤੇ ਆਂਦਾ ਵੇ, ਖੁਦਾ ਬਾਰ-ਬਾਰ ਆਂਦਾ ਹੈ ਕਿ ਭੈੜੇ ਕੰਮਾਂ ਤੋਂ ਪਾਸੇ ਹੋਵੋ, ਛੱਡੋ ਇਹਨਾਂ ਨੂੰ, ਬਾਜ਼ ਆਓ। ਤੇ ਜੇ ਬਾਜ਼ ਨਹੀਂ ਆਉਂਦੇ ਤੇ ਫਿਰ ਇੰਜ ਹੀ ਰਹੇਗਾ। ਤੇ ਮੈਂ ਉਮੀਦ ਕਰਨਾ ਕਿ ਇਹ ਛੋਟੇ ਜਿਹੇ ਪੈਗਾਮ ਨੂੰ ਤੁਸੀਂ ਸਹੀ ਸਮਝਿਆ, ਇਸ ਲਈ ਕਿ ਅਮਲੀ ਜ਼ਿੰਦਗੀ ਸਾਡੀ, ਸਾਡੇ ਚੰਗੇ ਕੰਮ, ਇਹ ਖੁਦਾ, ਇਹਦੇ ਨਾਲ ਖੁਦਾ ਦੀ ਤਮਜੀਦ ਹੁੰਦੀ ਹੈ। ਗਾਣ ਨਾਲ ਵੀ ਤਾਂ ਹੁੰਦੀ ਹੈ ਉਹ, ਲੇਕਿਨ ਜਿਹੜੇ ਚੰਗੇ ਕੰਮ ਕਰਨੇ ਆ ਨਾ, ਖੁਦਾ ਵੀ ਖੁਸ਼ ਹੁੰਦਾ ਹੈ, ਖੁਦਾ ਦੀ ਉਹੀ ਤਮਜੀਦ ਹੁੰਦੀ ਤੇ ਲੋਕ ਵੀ ਵੇਖ ਕੇ ਆਉਂਦੇ ਨੇ ਇਹ ਬੰਦਾ ਚੰਗੇ ਕੰਮ ਕਰਦਾ ਪਿਆ, ਤੇ ਖੁਦਾ ਨੂੰ ਇਹੀ ਪਸੰਦ ਆਉਂਦੇ ਜੇ। ਤੇ ਪ੍ਰਸਤਿਸ਼ ਕਰਨ ਨਾਲ, ਬਾਈਬਲ ਪੜ੍ਹਨ ਨਾਲ ਤੁਹਾਨੂੰ ਇਲਮ ਤੇ ਮਿਲਦਾ ਹੈ, ਲੇਕਿਨ ਤੁਹਾਡੀ ਜ਼ਿੰਦਗੀ 'ਚ ਕੰਮ ਕੋਈ ਨਹੀਂ ਹੁੰਦਾ। ਜ਼ਿੰਦਗੀ 'ਚ ਕੰਮ ਉਦੋਂ ਹੀ ਹੁੰਦਾ ਵੇ ਜਦੋਂ ਤੁਸੀਂ ਅਮਲੀ ਤੌਰ ਤੇ ਕੁਝ ਕਰਦੇ ਹੋ, ਤੁਹਾਡੇ ਕੰਮ ਚੰਗੇ ਹੁੰਦੇ ਨੇ, ਤੁਹਾਡੇ ਕੰਮ ਖੁਦਾ ਨੂੰ ਪਸੰਦ ਆਉਂਦੇ ਨੇ। ਤੇ ਮਿਸਾਲ ਦੀ ਕਿਤਾਬ 'ਚ ਲਿਖਿਆ ਜਦੋਂ ਬੰਦੇ ਦੇ ਕੰਮ ਖੁਦਾ ਨੂੰ ਪਸੰਦ ਆਉਂਦੇ ਨਾ ਤੇ ਫਿਰ ਉਹਦੇ ਦੁਸ਼ਮਣ ਵੀ ਉਹਦੇ ਦੋਸਤ ਬਣ ਜਾਂਦੇ ਨੇ। ਤੇ ਇਸ ਲਈ ਅੱਜ ਮੈਂ ਸਾਰੇ ਭੈਣ ਭਰਾਵਾਂ ਨੂੰ ਇਹ ਗੱਲ ਦੱਸਣਾ ਚਾਹਨਾ ਕਿ ਤੁਹਾਡੇ ਚੰਗੇ ਕੰਮ ਖੁਦਾ ਨੂੰ ਪਸੰਦ ਆਉਣ ਤੇ ਤੁਸੀਂ ਸ਼ਿਫਾ ਪਾ ਜਾਓਗੇ। ਲੇਕਿਨ ਇਸ ਤੋਂ ਪਹਿਲਾਂ ਯਿਸੂ ਨੇ ਤੇ ਆਪਣਾ ਕੰਮ ਕਰ ਦਿੱਤਾ ਹੈ, ਸਾਡੇ ਗੁਨਾਹਾਂ ਲਈ ਸਲੀਬ ਤੇ ਆਪਣੀ ਜਾਨ ਦਿੱਤੀ ਹੈ ਤੇ ਸਾਡੇ ਪਿਛਲੇ ਗੁਨਾਹ ਤੇ ਬਖਸ਼ਵਾ ਦਿੱਤੇ ਨੇ। ਲੇਕਿਨ ਅੱਗੋਂ ਤੇ ਅਸੀਂ ਚੰਗੇ ਕੰਮ ਕਰੀਏ, ਅੱਗੋਂ ਤੋਂ ਭੈੜੇ ਕੰਮ ਨਾ ਕਰੀਏ।
ਉਹ ਖੁਦਾ ਦੇ ਨਾਲ ਜੇ ਦੋਸਤੀ ਰੱਖਣੀ ਹੈ, ਖੁਦਾ ਦੇ ਨਾਲ, ਖੁਦਾ ਦੀ ਹਜ਼ੂਰੀ 'ਚ ਬਹਿਣਾ ਹੈ, ਤੇ ਤੁਹਾਨੂੰ ਆਪਣੇ ਆਪ ਨੂੰ ਪਾਕ ਸਾਫ਼ ਰੱਖਣਾ ਪਏਗਾ। ਤੇ ਬਰਰੇ ਦੇ ਲਹੂ ਨਾਲ ਆਪਣੇ ਆਪ ਨੂੰ ਸਾਫ਼ ਕਰੋ ਤੇ ਸ਼ਿਫਾ ਪਾਓ ਤੇ ਭੈੜੇ ਕੰਮਾਂ ਤੋਂ ਬਾਜ਼ ਆਓ ਤੇ ਖੁਦਾ ਨੂੰ ਪਸੰਦ ਆਓ। ਖੁਦਾ ਤੁਹਾਨੂੰ ਇਸ ਕਲਾਮ ਤੇ ਅਮਲ ਕਰਨ ਦੀ ਤੌਫੀਕ ਦੇਵੇ। ਆਮੀਨ। Oh